7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਕਹਿੰਦੇ ਕੈਪਟਨ ਨੇ ਸਿਆਸੀ ਸਲਾਹਕਾਰ ਬਚਾਉਣ ਲਈ ਲਿਆਂਦਾ ਆਰਡੀਨੈਂਸ ਪਰ ਸਲਾਹਕਾਰਾਂ ਦਾ ਅਮਲਾ ਖੁੱਸਿਆ। ਦੇਖ ਲਓ, ਆਪਾਂ ਤੁਹਾਨੂੰ ਕੱਲ ਹੀ ਆਖ ਦਿੱਤਾ ਜੀ, ਮੈਂ ਕਿਹਾ ਇਹ ਕੱਢਣਗੇ ਕੋਈ ਨਾ ਕੋਈ ਰਸਤਾ, ਚੱਲਦੇ ਨਹੀਂ, ਇਹ ਚੱਲਦਾ ਕਿੱਥੇ ਆ। ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਉਹੀ ਕੈਪਟਨ ਅਮਰਿੰਦਰ ਸਿੰਘ ਆ ਜਿਨ੍ਹਾਂ ਨੇ CPS ਲਿਆਂਦਾ ਸੀਗਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਫਿਰ ਸਾਰੀ ਪਿਰਤ ਹੀ ਚੱਲ ਪਈ ਸੀਗੀ। ਖੈਰ, ਇਹ ਉੱਠਕ ਬੈਠਕ ਚੱਲਦੀ ਪਈ ਆ ਕਿਉਂਕਿ ਇਸ ਨਿਯੁਕਤੀ ਵਾਲੇ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਹੋਇਆ ਵਾ। ਤਾਂ ਹੁਣ ਇਹਨਾਂ ਨੇ ਜਾ ਕੇ ਉੱਥੇ ਜਵਾਬ ਫਾਈਲ ਕਰ ਦਿੱਤਾ ਸੀਗਾ, ਜਿਹਦੇ ਤੇ ਆਪਾਂ ਗੱਲਬਾਤ ਵੀ ਕੀਤੀ ਸੀਗੀ। ਤਾਂ ਉਸ ਤੋਂ ਬਾਅਦ ਅੱਜ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ, ਉਹ ਸ਼ਾਇਦ ਇਸ ਕਰਕੇ ਕਿਉਂਕਿ ਕੋਰਟ ਦੇ ਵਿੱਚ ਜਾ ਕੇ ਆਖ ਆਏ ਸਨ ਕਿ ਅਸੀਂ ਇਹਨਾਂ ਨੂੰ ਕੋਈ ਵਿੱਤੀ ਲਾਭ ਨਹੀਂ ਦੇਣ ਜਾ ਰਹੇ, ਮਤਲਬ ਕਿ ਅਸੀਂ ਇਹਨਾਂ ਸਲਾਹਕਾਰਾਂ ਨੂੰ ਕੁਛ ਨਹੀਂ ਦੇਣਾ, ਮਤਲਬ ਕਿ ਕੋਈ ਇਹਨਾਂ ਦੇ ਨਾਲ ਹਾਲੇ ਕੋਈ ਕਮਿਟਮੈਂਟ ਨਹੀਂ ਹੋਈ ਤਾਂ ਕੋਈ ਵਿੱਤੀ ਲਾਭ ਨਹੀਂ ਦਿੱਤੇ ਜਾਣਗੇ। ਪਰ ਜਿਹੜਾ ਇਹਨਾਂ ਦਾ ਅਮਲਾ ਫੈਲਾ ਸੀਗਾ, ਹੁਣ ਵਿੱਤੀ ਲਾਭ ਨਹੀਂ ਦੇਣਾ, ਪਰ ਜਿਹੜਾ ਇਹਨਾਂ ਨੂੰ ਸਟਾਫ ਦਿੱਤਾ ਜਾਂ ਦਫ਼ਤਰ ਦਿੱਤੇ ਆ, ਉਹ ਤੇ ਲਾਭ ਵਾਲੇ ਉਹਦੀ ਚਾਹੁੰਦਾ ਨਾ ਕੰਮ। ਤਾਂ ਇਹਨਾਂ ਨੇ ਫਿਰ ਅੱਜ ਕੀ ਕੀਤਾ ਕਿ ਤੱਤ ਫੱਟ ਉਹ ਜਿਹੜੇ ਹੈਗੇ ਸੀ PA ਉਹ ਦਬਲ ਦਿੱਤੇ ਆ। ਤਾਂ ਮਤਲਬ ਕਿ ਉਹਨਾਂ ਦਾ ਜਿਹੜਾ ਅਮਲਾ ਫੈਲਾ ਸੀ ਉਹਨਾਂ ਦੀ ਛੁੱਟੀ ਕਰ ਦਿੱਤੀ ਹੈ। ਦੂਸਰੇ ਪਾਸੇ ਇਹਨਾਂ ਦੀ ਕੈਬਨਿਟ ਨੇ ਕਹਿ ਸਕਦੇ ਹਾਂ ਕਿ ਆਰਡੀਨੈਂਸ ਲਈ ਹਰੀ ਝੰਡੀ ਦੇ ਦਿੱਤੀ ਆ। ਤਾਂ ਹੁਣ ਆਰਡੀਨੈਂਸ ਆਏਗਾ, ਯਾਨੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੂਰੀ ਤਰਕੀਬ ਲਾਈ ਜਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਇਹ ਨਿਯੁਕਤੀਆਂ ਜਿਹੜੀਆਂ ਉਹ ਬਚਾਈਆਂ ਜਾ ਸਕਣ। ਤਾਂ ਤੁਸੀਂ ਦੇਖ ਲਓ ਕਿ ਜ਼ਿੱਦ ਪੁਗਾਈ ਜਾ ਰਹੀ ਆ। ਇੱਕ ਜ਼ਿੱਦ ਆ, ਉਹ ਜਿਵੇਂ ਸੁਖਬੀਰ ਨੇ ਬਸ ਪਾਣੀਆਂ ਵਾਲੀ ਲਿਆ ਕੇ ਜ਼ਿੱਦ ਪੁਗਾ ਲਈ ਸੀ ਤੇ ਇਹਨਾਂ ਨੇ ਹਾਣੀਆਂ ਵਾਲੀ ਜ਼ਿੱਦ ਪੁਗਾ ਲਈ ਆ। ਬਸ ਹਾਣੀਆਂ ਨੂੰ ਨੰਬਰਦਾਰੀ ਦੇਣੀ ਆ, ਹੋਰ ਕੁਛ ਨਹੀਂ ਹੈ ਇਹਦੇ ਵਿੱਚ। ਕੋਈ ਪੰਜਾਬ ਦਾ ਭਲਾ ਨਹੀਂ ਹੋਣਾ, ਪਰ ਇਹ ਤੇ ਕਹਿੰਦੇ ਆ ਕਿ ਅਸੀਂ ਵਿੱਤੀ ਲਾਭ ਨਹੀਂ ਦੇਣਾ ਜੀ, ਫਲਾਣ ਕਰਨਾ, ਧਮਕਾ ਕਰਨਾ, ਬਸ ਸੈਕਟਰੀ ਹੈ ਕੰਮ ਆਪਣਾ। ਪਰ ਅੱਜ ਇੱਕ ਨਾ ਰਿਪੋਰਟ ਛਾਪੀ ਹੈ ਦੈਨਿਕ ਭਾਸਕਰ ਨੇ, ਬਹੁਤ ਵੱਡੀ ਰਿਪੋਰਟ ਆ। ਉਹਦੇ ਵਿੱਚ ਇਹਨਾਂ ਐਡਵਾਈਜ਼ਰਾਂ ਦਾ, ਜਿਹੜੇ ਐਡਵਾਈਜ਼ਰ ਇਸ ਟਾਈਮ ਚੱਲਦੇ ਪਏ ਆ, ਉਹਨਾਂ ਦਾ ਸਾਰਾ ਵੇਰਵਾ ਦਿੱਤਾ। ਮਤਲਬ ਕਿ ਦੋ ਕੈਟਾਗਰੀਆਂ ਐਡਵਾਈਜ਼ਰਾਂ ਦੀਆਂ, ਇੱਕ ਕੈਬਨਿਟ ਮਿਨਿਸਟਰ ਤੇ ਦੂਸਰੇ ਸਟੇਟ ਮਿਨਿਸਟਰ। ਜਿਹੜੇ ਕੈਬਨਿਟ ਰੈਂਕ ਵਾਲੇ ਆ ਉਹਨਾਂ ਦੀ ਤਨਖਾਹ ਇਕੱਲੀ 1,75,000 ਆ, ਤੇ ਜਿਹੜੇ ਸਟੇਟ ਮਿਨਿਸਟਰ ਦੇ ਰੈਂਕ ਵਾਲੇ ਆ ਉਹਨਾਂ ਦੀ 1.5 ਲੱਖ ਰੁਪਈਆ ਆ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਨਾਲ ਬੰਗਲਾ ਗੱਡੀ, ਸਕਾਟ ਗੱਡੀ, ਗਨਮੈਨ, ਪਰਸਨਲ ਸਿਕਿਉਰਿਟੀ ਸਟਾਫ, ਅਨਲਿਮਟਿਡ ਪਾਣੀ, ਬਿਜਲੀ, ਟੈਲੀਫੋਨ, ਪੈਟਰੋਲ, ਉਹ ਸਾਰਾ ਕੁਛ ਨਾਲ ਆ। ਫਿਰ ਜਿਹੜੇ ਇਹਨਾਂ ਦੇ ਹੈਗੇ ਆ ਸੈਕਟਰੀ, ਉਹਨਾਂ ਦਾ ਵੀ 1.25 ਲੱਖ ਰੁਪਈਆ ਵੇਤਨ ਆ, ਤਨਖਾਹ। ਬਾਕੀ ਸਹੂਲਤਾਂ ਨਾਲ ਫਿਰ ਹੋਰ ਜਿਹੜੇ ਐਡਵਾਈਜ਼ਰ ਆ ਇਹਨਾਂ ਦੇ, ਜਿੱਦਾਂ ਖੂਬੀ ਰਾਮ ਸਿਕਿਉਰਿਟੀ ਐਡਵਾਈਜ਼ਰ, ਲੈਫਟੀਨੈਂਟ ਜਨਰਲ TS ਸ਼ੇਰਗਿੱਲ, BS ਚਾਹਲ ਉਹ ਵੀ ਐਡਵਾਈਜ਼ਰ ਆ, VK ਗਰਗ, ਰਵੀਨ ਠਕਰਾਲ। ਤਾਂ ਇਹਨਾਂ ਦਾ ਖਰਚਾ ਜਿਹੜਾ ਉਹ ਜਿੰਨਾ ਕੁ ਪੈਂਦਾ ਮੇਰੇ ਖਿਆਲ ਦੇ ਨਾਲ ਉਦੋਂ ਹੁਣ ਦੁੱਗਣਾ ਫਿਰ ਪੈ ਜਾਊਗਾ ਜੇ ਇਹੀ ਤਨਖਾਹਾਂ ਪੱਤੇ ਜੇ ਉਹਨਾਂ ਨੂੰ ਦੇਣਗੇ। ਹਾਲਾਂਕਿ ਇਹ ਕਹਿੰਦੇ ਕਿ ਅਸੀਂ ਨਹੀਂ ਦੇਣੇ, ਪਰ ਇਹ ਰਸਤਾ ਉਹੀ ਕੱਢ ਰਹੇ ਆ ਆਰਡੀਨੈਂਸ ਦੇ ਜ਼ਰੀਏ। ਤਾਂ ਤੁਸੀਂ ਦੇਖ ਲਓ, ਜੇ ਇਹਨਾਂ ਨੂੰ 3 ਕਰੋੜ ਜਾਂਦਾ ਤਾਂ ਸਮਝ ਲਓ ਉਹ ਦੁੱਗਣਾ ਹੋ ਜਾਊਗਾ, ਕਿਉਂਕਿ 6 ਅੱਗੇ ਆ ਤੇ 6 ਹੋਰ ਹੋ ਜਾਣਗੇ। ਸੋ ਇਹ ਫੌਜ ਜਿਹੜੀ ਇਹਨਾਂ ਨੇ ਇਕੱਠੀ ਕੀਤੀ ਆ, ਉਹ ਸਲਾਹ ਕੋਈ ਐਸੀ ਦੇਊਗੀ ਜਿਹਦੇ ਨਾਲ ਸਾਡੀ ਡੁੱਬਦੀ ਬੇੜੀ ਪਾਰ ਲੰਘ ਜਾਵੇ। ਉਸ ਸਲਾਹ ਦਾ ਹੁਣ ਆਪਾਂ ਵੇਟ ਹੀ ਕਰ ਸਕਦੇ ਹਾਂ ਹਾਲ ਫਿਲਹਾਲ, ਤਾਂ ਬਾਕੀ ਤੇ ਕੁਛ ਵੀ ਨਹੀਂ ਹੈ। ਜੀ ਜੀ ਬਿਲਕੁਲ, ਇੰਨੇ ਸਲਾਹਕਾਰ ਰੱਖ ਕੇ ਅੱਗੇ ਵੀ ਕਿਹੜੀ ਬੇੜੀ ਪਾਰ ਹੋਈ ਆ। ਸੋ ਦੇਖਦੇ ਹਾਂ ਇਹਨਾਂ ਦਾ ਕੀ ਹੋਣਾ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਫਰਜ਼ੀ ਪੁਲਿਸ ਮੁਕਾਬਲਿਆਂ ਦੇ ਵਿੱਚ ਘਿਰਿਆ ਕੈਪਟਨ ਦਾ ਸੁਰੱਖਿਆ ਸਲਾਹਕਾਰ, ਇਹ ਟਲਦੇ ਥੋੜ੍ਹੀ ਆ। ਸਲਾਹਕਾਰਾਂ ਦੀ ਵੀ ਆ ਗਈ ਆ ਹੁਣ ਖਬਰ ਕਿ ਸਲਾਹਕਾਰ ਕਿਸ ਤਰ੍ਹਾਂ ਦੇ ਕੰਮ ਕਰਦੇ ਪਏ ਆ। ਤਾਂ ਬਿਲਕੁਲ ਉਹ ਜਿਹੜੇ ਆਪਾਂ ਸਲਾਹਕਾਰ ਦੇ ਜ਼ਿਕਰ ਕੀਤੇ ਆ, ਉਹਨਾਂ ਦੇ ਵਿੱਚ ਵੀ ਇੱਕ ਨਾਮ ਆਇਆ ਨਾ, ਇਹਨਾਂ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਆ ਖੂਬੀ ਰਾਮ। ਤਾਂ ਉਹਨਾਂ ਦੇ ਵਿੱਚ ਇੱਕ ਖੂਬੀ ਆ ਜਿਹੜੀ ਹੋਰ ਵੀ ਨਿਕਲੀ ਪਈ ਆ। ਤਾਂ ਕਹਿੰਦਾ ਮਤਲਬ ਇਹ ਹੋਆ ਕਿ 1993 ਦੇ ਵਿੱਚ ਦੱਸਦੇ ਕਿ 6 ਬੰਦਿਆਂ ਦਾ ਕਤਲ ਕੀਤਾ ਗਿਆ ਸੀਗਾ ਪੁਲਿਸ ਵੱਲੋਂ, ਫੇਕ ਐਨਕਾਊਂਟਰ ਦੇ ਨਾਮ ਤੇ, ਫਰਜ਼ੀ ਮੁਕਾਬਲੇ ਦੇ ਨਾਮ ਤੇ। ਤੇ ਉਹਦੇ ਵਿੱਚ ਖੂਬੀ ਰਾਮ ਦਾ ਨਾਮ ਹੈ ਜਿਹੜਾ ਉਹ ਗੂੰਜਦਾ। ਤੇ ਹੁਣ ਇਸ ਮਾਮਲੇ ਦੇ ਵਿੱਚ ਅੱਜ ਮੇਰੇ ਖਿਆਲ ਦੇ ਨਾਲ ABP ਵਾਲਿਆਂ ਨੇ ਖਬਰ ਦਿੱਤੀ ਹੈ, ਕਾਫੀ ਵੱਡੀ ਖਬਰ ਆ,
ਕਿ CBI ਵੱਲੋਂ ਜਿਹੜੇ ਗਵਾਹ ਪੇਸ਼ ਕੀਤੇ ਗਏ ਉਹਨਾਂ ਦੇ ਵਿੱਚ ਇੱਕ ਕਮਰ ਸਿੰਘ ਧਾਮੀ ਗਵਾਹ ਆ, ਜਿਨ੍ਹਾਂ ਨੇ ਜਾ ਕੇ ਦਾਅਵਾ ਕਰ ਦਿੱਤਾ ਕਿ ਖੂਬੀ ਰਾਮ ਉਸ ਸਮੇਂ ਦੇ SP ਆਪਰੇਸ਼ਨ ਤਰਨਤਾਰਨ ਸੀਗੇ ਤੇ ਜਿਹੜੇ ਫਰਜ਼ੀ ਮੁਕਾਬਲੇ ਦੇ ਵਿੱਚ ਮਾਰੇ ਗਏ ਸੀ ਬੰਦੇ, ਉਹ ਉਹਨਾਂ ਨੂੰ ਅੱਖਾਂ ਦੇ ਸਾਹਮਣੇ ਲੈ ਕੇ ਆਏ ਸੀ। ਮਤਲਬ ਕਿ ਉਸੇ ਹੀ ਹਵਾਲਾਤ ਦੇ ਵਿੱਚ ਇਹ ਗਵਾਹ ਸੀਗਾ ਤੇ ਪੁਸ਼ਟੀ ਕਰਦਾ ਕਿ ਇਹ ਜਿਹੜੇ ਬੰਦੇ ਮਾਰੇ ਉਹਨਾਂ ਦੇ ਵਿੱਚੋਂ ਕੁਝ ਬੰਦੇ ਜਿਹੜੇ ਆ ਹਵਾਲਾਤ ਦੇ ਵਿੱਚ ਹੀ ਇਹਨਾਂ ਦੇ ਨਾਲ ਰੱਖੇ ਗਏ ਸੀ। ਤੇ ਕਹਿੰਦੇ ਕਿ ਉਸ ਵੇਲੇ ਦੇ ਤਰਨਤਾਰਨ ਦੇ ਜਿਹੜੇ SSP ਸੀਗਾ ਅਜੀਤ ਸਿੰਘ ਸੰਧੂ, ਉਹਨੇ ਖੂਬੀ ਰਾਮ ਨੂੰ ਆਖਿਆ ਸੀਗਾ ਕਿ ਬਾਬਾ ਚਰਨ ਸਿੰਘ ਨੂੰ ਮਾਰ ਦਿੱਤਾ ਜਾਵੇ। ਤਾਂ ਇਹ ਜਿਹੜੇ ਹੈਗੇ ਸੀਗੇ ਚਰਨ ਸਿੰਘ ਹੋਰੀ, ਇਹਦੇ 3 ਭਰਾ ਮੇਜਰ ਸਿੰਘ, ਕੇਸਰ ਸਿੰਘ, ਗੁਰਦੇਵ ਸਿੰਘ ਤੇ ਸਾਲਾ ਗੁਰਮੀਤ ਸਿੰਘ ਤੇ ਉਹਦਾ ਪੁੱਤਰ ਕੋਈ ਬਲਵਿੰਦਰ ਸਿੰਘ, ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਗਿਆ ਸੀਗਾ। ਤੇ ਬਾਅਦ ਦੇ ਵਿੱਚ ਦੱਸਦੇ ਆ ਕਿ ਉਹਨਾਂ ਦੀ, ਕਿਉਂਕਿ ਇਹ ਮੇਰੇ ਖਿਆਲ ਦੇ ਨਾਲ ਕੋਈ ਧਾਰਮਿਕ ਪੁਰਸ਼ੀ ਸਨ, ਬਾਬਾ ਜੀ ਚਰਨ ਸਿੰਘ ਜਿਹਨਾਂ ਦਾ ਜ਼ਿਕਰ ਆਉਂਦਾ ਵਾਰ-ਵਾਰ, ਬਾਬਾ ਚਰਨ ਸਿੰਘ ਦਾ। ਤਾਂ ਇਹਨਾਂ ਦੀ ਦੱਸਦੇ ਕਿ ਕਣਕ ਕੁਣਕ ਸੀ ਕੋਈ 21 ਲੱਖ ਰੁਪਏ ਦੀ ਗੁਰਦੁਆਰੇ ਦੀ ਕੋਈ, ਤਾਂ ਉਹ ਕਣਕ ਤੇ 1 ਕਰੋੜ ਰੁਪਏ ਦੀ ਹੋਰ ਪ੍ਰਾਪਰਟੀ ਉਸ ਵੇਲੇ ਜ਼ਬਤ ਕਰ ਲਈ ਗਈ ਸੀ। ਤਾਂ ਸਿੱਧਾ ਜਿਹਾ ਹਿਸਾਬ ਆ ਕਿ ਉਹ ਜੋ ਕਣਕ ਸੀ ਦੁਰਾਈ ਦੀ ਜਾਂ ਜੋ ਉਸ ਗੁਰਦੁਆਰੇ ਦੀ ਪ੍ਰਾਪਰਟੀ ਸੀ ਉਹਦੇ ਤੇ ਕਿਤੇ ਅੱਖ ਸੀਗੀ। ਤਾਂ ਉਸ ਤੋਂ ਬਾਅਦ ਇਹ ਮਾਮਲਾ ਚੱਲਿਆ, ਫਿਰ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ 1994 'ਚ, ਤੋਂ ਬਾਅਦ 1997 'ਚ ਕੇਸ ਹਾਈ ਚਲਾ ਗਿਆ CBI ਕੋਰਟ। ਫਿਰ ਉੱਥੋਂ ਸਟੇ ਹੋ ਗਿਆ ਜਦੋਂ, ਤੇ ਹਿਸਾਬ ਲਾ ਲਓ 1997 'ਚ ਇਹਨਾਂ ਨੇ ਸਟੇ ਲੈ ਲਿਆ ਪੁਲਿਸ ਵਾਲਿਆਂ ਨੇ, 2018 ਤੱਕ ਸਟੇ ਨਹੀਂ ਟੁੱਟਿਆ। ਤੁਸੀਂ ਸਮਝ ਲਓ ਕਿ ਤਕਰੀਬਨ 21 ਸਾਲ ਸਟੇ ਰਿਹਾ ਮਾਮਲਾ। ਤਾਂ ਸੁਪਰੀਮ ਕੋਰਟ ਨੇ 2019 'ਚ ਹੁਣ ਸੁਪਰੀਮ ਕੋਰਟ ਨੇ ਇਹ ਹੁਕਮ ਦੇ ਦਿੱਤਾ ਕਿ ਭਾਈ 8 ਮਹੀਨਿਆਂ ਦੇ ਵਿੱਚ ਨਾਲੇ ਤੇ ਇਹ ਮਾਮਲਾ ਖਤਮ ਕਰੋ ਤੇ ਨਾਲੇ ਅਸੀਂ ਇਹ ਸਟੇ ਤੋੜਦੇ ਹਾਂ। ਤਾਂ ਹੁਣ ਇਹ ਸਟੇ ਟੁੱਟਿਆ, 8 ਮਹੀਨਿਆਂ 'ਚ ਇਹ ਮੁਕਾਬਲਾ ਜਿਹੜਾ ਮੁਕਾਬਲੇ ਦਾ ਕੇਸ ਹੈ ਜਿਹੜਾ ਉਹ ਨਜਿੱਠਿਆ ਜਾਣਾ। ਤਾਂ ਇਹਦੇ ਵਿੱਚ ਹੁਣ ਗਵਾਹ ਨੇ ਜਿਸ ਤਰੀਕੇ ਦਾ ਦਾਅਵਾ ਕੀਤਾ, ਨੈਤਿਕਤਾ ਦਾ ਜੇ ਆਪਾਂ ਤਕਾਜ਼ਾ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਕਿ ਇਹਨੂੰ ਸੁਰੱਖਿਆ ਸਲਾਹਕਾਰ ਦੀ ਜਿਹੜੀ ਨਿਯੁਕਤੀ ਉਹਦੇ ਤੋਂ ਫਾਰਗ ਕੀਤਾ ਜਾਵੇ, ਕਿਉਂਕਿ ਆਪ ਹੀ ਤੇ ਇਹਨਾਂ ਨੇ ਇੱਕ ਵਾਰੀ ਟਵੀਟ ਕਰਕੇ ਜ਼ਾਹਰ ਕੀਤਾ ਸੀਗਾ ਕਿ ਮੈਂ ਬੰਦੇ ਪੇਸ਼ ਕਰਾਏ ਸੀਗੇ ਤਤਕਾਲੀ ਪ੍ਰਧਾਨ ਮੰਤਰੀ ਦੇ ਕੋਲੋਂ, ਕਿੱਥੇ ਗਏ ਆ, ਤੇ ਅੱਜ ਦੀ ਤਰੀਕ 'ਚ ਤੁਸੀਂ ਦੇਖ ਲਓ। ਪਰ ਗੱਲ ਤੇ ਇਹ ਹੈ ਨਾ ਕਿ ਇਸ ਤਰ੍ਹਾਂ ਦਾ ਕੰਮ ਤੇ ਆਪ ਕਰਦੇ ਆ। ਪਿੱਛੇ ਜੇ ਤਾਂ ਬੰਦੇ ਛੱਡ ਦਿੱਤੇ ਸੀ ਇਹਨਾਂ ਨੇ, ਬੇਅੰਤ ਸਿੰਘ ਵੇਲੇ ਵੀ ਇਹੋ ਹੋਏ ਆ। ਅੱਜ ਵੀ ਇੱਕ ਜਿੱਦਾਂ ਮਾਮਲਾ ਤੁਸੀਂ ਪੜ੍ਹਿਆ ਹੋਣਾ ਅਖਬਾਰਾਂ ਦੇ ਵਿੱਚ, ਸਪੋਕਸਮੈਨ 'ਚ ਵੀ ਚੰਗੀ ਵੱਡੀ ਕਹਾਣੀ ਲੱਗੀ ਸੀਗੀ ਕਿ 2 ਭਰਾ ਸਕੇ ਮਾਰੇ ਗਏ ਸੀ ਉਸ ਟਾਈਮ ਪੁਲਿਸ ਵੱਲੋਂ, ਪਟਿਆਲਾ ਪੁਲਿਸ ਵੱਲੋਂ। ਇੱਕ ਡਰਾਈਵਰ ਸੀ, ਇੱਕ ਭਰਾ ਖੁਦ ਪੰਜਾਬ ਪੁਲਿਸ ਦੇ ਵਿੱਚ ਸੀ, ਦੋਵੇਂ ਲਾਪਤਾ ਕਰ ਦਿੱਤੇ ਗਏ, ਖਪਾ ਦਿੱਤੇ ਗਏ। ਤੇ ਦੋਵਾਂ ਦੇ ਮਾਮਲੇ ਦਾ ਜਿਹੜਾ ਨਿਪਟਾਰਾ ਹੋਇਆ ਉਹ ਇਸ ਸੂਰਤ ਦੇ ਵਿੱਚ ਹੋਇਆ ਕਿ ਇੱਕ ਪੁਲਿਸ ਵਾਲੇ ਨੂੰ 6 ਸਾਲ ਕੈਦ ਹੋਈ ਆ ਤੇ ਦੂਜੇ ਨੂੰ ਮੇਰੇ ਖਿਆਲ ਦੇ ਨਾਲ 1 ਸਾਲ ਦੀ, ਉਹ ਜਿਹੜਾ 1 ਸਾਲ ਵਾਲਾ ਉਹ ਤੱਤ ਜ਼ਮਾਨਤ ਲੈ ਕੇ ਚਲਾ ਗਿਆ। ਤੇ ਜਦੋਂ ਆਹ ਚੀਜ਼ਾਂ ਦੇਖਦੇ ਆ ਤਾਂ ਫਿਰ ਮੈਂ ਸਮਝਦਾ ਕਿ ਉਮੀਦ ਟੁੱਟ ਜਾਂਦੀ ਆ, ਤਸੱਲੀ ਹੁੰਦੀ ਨਹੀਂ ਹੈ ਕਿ ਸ਼ਾਇਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪ ਦੇ ਅਨੁਕੂਲ ਚੱਲਣਗੀਆਂ, ਕਿਉਂਕਿ ਸਟੇਟ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਨੂੰ ਐਡਵਾਈਜ਼ਰ ਲਾਈ ਫਿਰਦੀ ਆ ਉਹਨਾਂ ਨੂੰ ਛੇਤੀ ਕੀਤਿਆਂ ਮੇਰੇ ਖਿਆਲ ਦੇ ਨਾਲ ਨਹੀਂ, ਉਹਨਾਂ ਦਾ ਨੁਕਸਾਨ ਨਹੀਂ ਹੋਣ ਦੇਗੀ। ਪਰ ਫਿਰ ਵੀ ਕਿਸੇ ਨੇ ਕਿਹਾ ਸੀ ਜਨਾ ਇਹ ਤਾਂ ਨਹੀਂ कहता हूँ कि सचमुच करो इंसाफ, झूठी भी तसल्ली ही तो जीता, झूठी तसल्ली ही तो जीता रहा हूँ मैं। ਤਾਂ ਕਹਿਣ ਦਾ ਮਤਲਬ ਹੈ ਕਿ ਝੂਠੀ ਤਸੱਲੀ ਤਾਂ ਦਿਓ। ਇੱਕ ਵਾਰੀ ਜਿਹੜੇ ਬੰਦੇ ਇਸ ਤਰ੍ਹਾਂ ਕੇਸ ਦੇ ਵਿੱਚ ਉਲਝੇ ਆ ਉਹਨਾਂ ਨੂੰ ਉਹਦਾ ਤੋਂ ਫਾਰਿਗ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹਾਂ ਜਿਹੜਾ ਸਟੇਟ ਦਾ ਮੁੱਖ ਮੰਤਰੀ ਉਹ ਸਟੇਟ ਦੇ ਲੋਕਾਂ ਦੇ ਨਾਲ ਖਲੋਤਾ, ਨਾ ਕਿ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਦਾਮਨ ਤੇ ਲਹੂ ਦੇ ਛਿੱਟੇ ਆ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਪੰਜਾਬ ਕੈਬਨਿਟ ਵੱਲੋਂ ਨੌਜਵਾਨਾਂ ਨੂੰ ਮੋਬਾਈਲ ਫੋਨ ਵੰਡਣ ਦੇ ਲਈ ਹੁਣ ਹਰੀ ਝੰਡੀ, ਕਿਹੜੇ ਦੇਣਗੇ, ਪੁਰਾਣੇ ਲੱਭ ਗਏ ਜਾਂ ਨਵੇਂ ਵਾਲੇ? ਮੈਂ ਤੇ ਸੁਣਦਾ ਆ ਰਿਹਾ 2-3 ਸਾਲ ਤੋਂ ਇਹੀ ਕਹਾਣੀ ਦੁਹਰਾਉਂਦੇ ਆ। ਮੇਰੇ ਖਿਆਲ ਦੇ ਨਾਲ ਇਹਨਾਂ ਨੇ 17-18 ਦੇ ਵਿੱਚ ਰੱਖਿਆ ਸੀਗਾ ਬਜਟ ਦੇ ਵਿੱਚ ਪੈਸਾ ਕਿ ਅਸੀਂ ਸਮਾਰਟਫੋਨ ਦੇਵਾਂਗੇ, ਉਸ ਤੋਂ ਬਾਅਦ ਇਹ ਸਮਾਰਟਨੈਸ ਆਪ ਹੀ ਵਿਖਾਣਗੇ, ਦਿੱਤੇ ਹੀ ਨਹੀਂ ਗੇ। 2-2.5 ਸਾਲ ਇਹਨਾਂ ਨੇ ਇਸ ਤਰ੍ਹਾਂ ਹੀ ਲੰਘਾ ਦਿੱਤੇ ਆ। ਹੁਣ ਇਹ ਕਹਿੰਦੇ ਆ ਕਿ ਅਸੀਂ ਇਸ ਸਾਲ ਦਸੰਬਰ ਤੱਕ ਇਸ ਸਕੀਮ ਨੂੰ ਸ਼ੁਰੂ ਕਰ ਦੇਣਾ ਤੇ ਇਹਦੇ ਵਿੱਚ ਪਹਿਲੇ ਪੜਾਅ ਦੇ ਅੰਦਰ ਉਹਨਾਂ ਕੁੜੀਆਂ ਨੂੰ ਇਹ ਮੋਬਾਈਲ ਫੋਨ ਵੰਡੇ ਜਾਣਗੇ ਜਿਹੜੀਆਂ ਸਮਾਰਟਫੋਨ ਨਹੀਂ ਰੱਖਦੀਆਂ, ਯਾਨੀ ਬੱਚੀਆਂ ਜਿਹੜੀਆਂ 11ਵੀਂ ਤੇ 12ਵੀਂ ਸਕੂਲ ਦੇ ਵਿੱਚ ਪੜ੍ਹਦੀਆਂ ਜਿਨ੍ਹਾਂ ਦੇ ਕੋਲ ਮੋਬਾਈਲ ਨਹੀਂ ਹੈ, ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਦਿੱਤਾ ਜਾਊਗਾ।
ਤਾਂ ਤੁਸੀਂ ਆਪ ਹੀ ਦੇਖ ਲਓ ਕਿ ਉਹ ਕੁੜੀਆਂ ਦਾ ਕਿੱਡਾ ਕੁ ਵਰਗ ਹੋਏਗਾ ਵੱਡਾ ਜਿਨ੍ਹਾਂ ਦੇ ਕੋਲ ਸਮਾਰਟਫੋਨ ਨਹੀਂ ਹੋਏਗਾ ਅੱਜ ਦੀ ਤਾਰੀਖ ਦੇ ਵਿੱਚ। ਔਰ ਕੁੜੀਆਂ ਹੀ ਕਿਉਂ, ਮੁੰਡੇ ਜਿਹੜੇ ਆ ਉਹ ਰਹਿ ਗਏ। ਫਿਰ ਇਹਨਾਂ ਨੇ ਉਹੀ ਕਰਜ਼ੇ ਵਾਲਾ ਕੰਮ ਕੀਤਾ ਕਿ ਅਸੀਂ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਬਾਅਦ 'ਚ ਕਹਿੰਦੇ ਕਿ ਨਹੀਂ ਜੀ ਅਸੀਂ ਤੇ ਇੰਨੇ ਕੁ ਵਾਲੇ ਦਾ ਕਰਜ਼ਾ ਜਿਹੜਾ ਮਾਫ਼ ਕਰਨਾ। ਚਲੋ ਖੈਰ ਜਿਹਨੂੰ ਵੀ ਦਿੰਦੇ ਆ ਫੋਨ 'ਚ ਮੁਬਾਰਕ ਹੈ ਭਾਈ। ਆਉਂਦੇ ਹੁੰਦੇ ਬਗਾਨਾ ਤੇਲ ਕਹਿੰਦੇ ਨੇ, ਮੁਫ਼ਤ ਦਾ ਤੇਲ ਤੇ ਛੇਤਰ 'ਚ ਹੀ ਪਵਾ ਲੈਂਦੇ ਆ ਲੋਕ। ਪਰ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜੇ ਇਸ ਤਰ੍ਹਾਂ ਦੇ ਫੋਨ ਹੋਣਗੇ ਉਹਨਾਂ ਤੇ ਰਿੰਗ ਟੋਨ ਕਿਹੜੀ ਲੱਗੇਗੀ, ਕਿਉਂਕਿ ਅੱਗੇ ਪਿੱਛੇ ਜੇ ਇੱਕ ਬੜੀ ਫੇਮਸ ਹੋਈ ਸੀ ਬੋਲੀ, ਕਿਤੇ ਉਹ ਨਾ ਲੱਗ ਜਾਵੇ ਕਿ ਸਵਾ ਖਾ ਕੇ ਮੁੱਕਰ ਗਿਆ ਕੋਈ ਵਸ ਨਾ ਰਾਜਿਆ ਤੇਰੇ। ਉਹ ਬੋਲੀਆਂ ਜਿਹੀਆਂ ਹੈਵੀ ਬੀਬੀਆਂ ਦੀਆਂ ਸੀ ਤੇ ਬਹੁਤ ਹਿੱਟ ਹੋਈਆਂ, ਕਿਤੇ ਉਹ ਰਿੰਗ ਟੋਨਾਂ ਨਾਲ ਵੱਜਣ ਲੱਗ ਪੈਣ। ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਖਹਿਰਾ, ਮਾਨਸ਼ਾਹੀਆ ਤੇ ਸੰਦੋਆ ਦੇ ਗਲਤ ਫਾਰਮੈਟ 'ਚ ਭੇਜੇ ਸੀ ਅਸਤੀਫੇ। ਇਹ ਫਾਰਮੈਟ ਦੇਖਦਿਆਂ ਨੂੰ ਉੱਤੇ ਦੱਸਦਿਆਂ ਨੂੰ ਵੀ ਵਾਹਵਾ ਚਿਰ ਲਾਤਾ। ਮੈਨੂੰ ਲੱਗਦਾ ਕਿ ਆਪਣੀ ਤਾਂ ਮੈਮਰੀ ਫਾਰਮੈਟ ਵੱਜ ਜਾਣੀ ਆ ਸਹੀ ਜਦੋਂ ਗੱਲ ਤੱਕ ਇਹਨਾਂ ਨੇ ਫਾਰਮੈਟ ਸੈੱਟ ਕਰਨੇ ਆ। ਕਹਿਣ ਦਾ ਮਤਲਬ ਹੈ ਕਿ ਦੇਖੋ ਕਿੰਨੀ ਅਜੀਬ ਉਹ ਗਰੀਬ ਸਥਿਤੀ ਆ ਸਾਡੇ ਲੋਕਤੰਤਰ। ਵਿਧਾਇਕ ਜਿਹੜੇ ਆ ਉਹ ਠੀਕ ਫਾਰਮੈਟ ਦੇ ਵਿੱਚ ਅਸਤੀਫਾ ਨਹੀਂ ਦਿੰਦੇ ਤੇ ਇਹਨਾਂ ਤੋਂ ਉਹ ਸੂਤ ਨਹੀਂ ਕੀਤੇ ਜਾਂਦੇ ਦੁਬਾਰਾ। ਹੁਣ ਪਹਿਲੀ ਗਲਤੀ ਇਹ ਹੈ ਕਿ ਫਾਰਮੈਟ ਲਈ ਇਹਨਾਂ ਨੇ ਵਕੀਲ ਕਿਹੜਾ ਸਾਂਝਾ ਲੱਭਿਆ ਕਿ ਸਾਰੇ ਹੀ ਜਿਹੜੇ ਆ ਉਹ ਇੱਕੋ ਫਾਰਮੈਟ ਦੇ ਵਿੱਚ ਘੱਲਦੇ ਆ ਕਿ ਮਨਜ਼ੂਰ ਹੀ ਨਾ ਹੋਣ। ਤਾਂ ਇਹ ਅੱਜ ਵੈਸੇ ਜੋ ਜਵਾਬ ਦਿੱਤਾ ਉਹ ਜੋ ਵਿਧਾਨ ਸਭਾ ਸਕੱਤਰ ਹੈ ਸ਼ਸ਼ੀ ਲਖਨਪਾਲ ਜੀ, ਉਹਨਾਂ ਨੇ ਦਿੱਤਾ। ਉਹ ਕਹਿੰਦੇ ਆ ਕਿ ਇਹਨਾਂ ਚਾਰਾਂ ਦੇ ਵਿੱਚੋਂ ਤਿੰਨਾਂ ਦੇ ਅਸਤੀਫੇ ਯਾਨੀ ਸੁਖਪਾਲ ਖਹਿਰਾ, ਨਾਜਰ ਮਾਨਸ਼ਾਹੀਆ ਤੇ ਅਮਰਜੀਤ ਸੰਧੂਆ, ਇਹਨਾਂ ਵੱਲੋਂ ਜਿਹੜੇ ਅਸਤੀਫੇ ਘੱਲੇ ਗਏ ਉਹ ਗਲਤ ਫਾਰਮੈਟ ਦੇ ਵਿੱਚ ਹੈ। ਜਦੋਂ ਕਿ ਮਾਸਟਰ ਬਲਦੇਵ ਸਿੰਘ ਨੇ ਤਾਂ ਕਹਿੰਦੇ ਅਜੇ ਤੱਕ ਅਸਤੀਫਾ ਦਿੱਤਾ ਹੀ ਨਹੀਂ ਹੈ ਤੇ ਵਾਰ-ਵਾਰ ਸਦਨ ਤੇ ਉਹ ਸਪੀਕਰ ਦੇ ਸਾਹਮਣੇ ਪੇਸ਼ ਨਹੀਂ ਹੋ ਰਿਹਾ। ਤੇ ਜਿੱਥੋਂ ਤੱਕ ਸੁਖਪਾਲ ਖਹਿਰਾ ਦਾ ਤਾਲੁਕ ਹੈ, ਉਹ ਕਹਿੰਦੇ ਕਿ 5 ਵਾਰ ਪਟੀਸ਼ਨ ਦਾ ਜਵਾਬ ਦੇਣ ਤੋਂ ਤੇ 3 ਵਾਰ ਸਪੀਕਰ ਅੱਗੇ ਪੇਸ਼ ਹੋਣ ਤੋਂ ਉਹ ਨਿਕਲ ਗਏ। ਕਹਿਣ ਭਾਵ ਇਹਨਾਂ ਨੂੰ ਸੱਦਿਆ ਗਿਆ, ਨਹੀਂ ਆਏ। ਮਤਲਬ ਕਿ 5 ਵਾਰ ਪਟੀਸ਼ਨ ਦਾ ਜਵਾਬ ਦੇਣ ਤੇ 3 ਵਾਰ ਸਪੀਕਰ ਦੇ ਅੱਗੇ ਪੇਸ਼ ਹੋਣ। ਕੁੱਲ ਕਿੰਨਾ ਹੋ ਗਿਆ? 5 ਜਮਾ 3 8 ਦਫਾ। ਹੁਣ ਮਾਸਟਰ ਬਲਦੇਵ ਸਿੰਘ ਨੂੰ ਕਹਿੰਦੇ ਆ ਕਿ 30 ਸਤੰਬਰ ਦਾ ਟਾਈਮ ਦਿੱਤਾ ਗਿਆ ਵਾ ਤੇ ਇਸ ਤੋਂ ਇਲਾਵਾ ਖਹਿਰੇ ਨੂੰ 22 ਅਕਤੂਬਰ ਦਾ, ਯਾਨੀ ਹਾਲੇ ਵੀ ਜੇ ਦੇਖੀਏ ਤੇ ਤਕਰੀਬਨ ਮਹੀਨਾ ਹੈਗਾ ਲਗਭਗ, ਕਿਉਂਕਿ 1-2 ਤਰੀਕਾਂ ਇਹਨਾਂ ਨੇ ਹੋਰ ਲੈ ਜਾਣੀਆਂ। ਤਾਂ ਲਗਭਗ ਅੱਧਿਓਂ ਜ਼ਿਆਦਾ ਵਿਧਾਇਕੀ ਇਹ ਭੋਗ ਗਏ ਆ ਤੇ ਹਿਸਾਬ ਲਾ ਲਓ ਕਦੋਂ ਤੋਂ ਇਹਨਾਂ ਨੇ ਖੁਦ ਮੁਖਤਿਆਰੀ ਮੰਗਣੀ ਸ਼ੁਰੂ ਕੀਤੀ ਸੀਗੀ। ਉਹ ਖੁਦ ਮੁਖਤਿਆਰੀ ਤੇ ਰੋਲ ਖੋਲੀ ਗਈ ਆ ਜੋ ਇਹਨਾਂ ਦੀ ਆਪਣੀ ਪਾਰਟੀ ਵਾਲੀ। ਪਰ ਇਹਨਾਂ ਨੇ ਇਹ ਰੋਲ ਘਚੋਲਾ ਇੰਨਾ ਜ਼ਿਆਦਾ ਪਾਇਆ ਕਿ ਆਪਣੇ ਅਸਤੀਫੇ ਆ ਜਿਹੜੇ ਉਹ ਵੀ ਲਟਕਾ ਕੇ ਰੱਖੇ ਹੋਏ ਆ। ਤਾਂ ਤੁਸੀਂ ਦੇਖ ਲਓ ਕਿ ਬਹੁਤ ਸਾਰੇ ਲੋਕ ਇਹਨਾਂ ਦਾ ਕਈ ਵਾਰ ਨਾਂ ਲੈ ਤੋਂ ਵੀ ਗੱਲ ਪੈ ਜਾਂਦੇ ਸੀਗੇ ਕਿ ਇਹ ਤੇ ਬਹੁਤ ਪੰਜਾਬ ਪ੍ਰਸਤ ਲੋਕ ਆ। ਤੇ ਅੱਜ ਦੀ ਤਰੀਕ ਦੇ ਵਿੱਚ ਦੇਖ ਲਓ ਐਡੇ ਪੰਜਾਬ ਪ੍ਰਸਤ ਲੋਕ ਆ ਕਿ ਬੇਈਮਾਨੀ ਦੇ ਨਾਲ ਅਸਤੀਫੇ ਗਲਤ ਭੇਜਦੇ ਆ ਪਹਿਲਾਂ, ਔਰ ਉਸ ਤੋਂ ਬਾਅਦ ਸਪੀਕਰ ਦੇ ਅੱਗੇ ਜਾ ਕੇ ਪੇਸ਼ ਨਹੀਂ ਹੁੰਦੇ ਪਏ। ਕਿਉਂਕਿ ਜਦ ਤੱਕ ਇਹ ਪੇਸ਼ ਨਹੀਂ ਹੋਣਗੇ ਸਪੀਕਰ ਸਾਹਿਬ ਕਹਿੰਦੇ ਆ ਕਿ ਮੈਂ ਅਸਤੀਫਾ ਮਨਜ਼ੂਰ ਨਹੀਂ ਕਰ ਸਕਦਾ। ਹੁਣ ਜਿਹੜੇ ਸਪੀਕਰ ਸਾਹਿਬ ਆ ਉਹ ਮਜਬੂਰ ਹੋ ਗਏ ਆ, ਇਹ ਥੋੜੇ ਜਿਹੇ ਦੂਰ ਹੋ ਗਏ ਆ। ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਆ ਉਹ ਇੰਤਜ਼ਾਰ ਕਰਦੇ ਕਰਦੇ ਚੂਰ ਹੋ ਗਿਆ ਕਿ ਕਦੋਂ ਇਹ ਜਿਹੜੇ ਬੋਝ ਆ ਸਾਥੋਂ ਨਿਕਲਣਗੇ। ਵੈਸੇ ਨੈਤਿਕਤਾ ਦਾ ਤਕਾਜ਼ਾ ਇਹੋ ਹੀ ਸੀਗਾ ਕਿ ਜੇ ਇਹਨਾਂ ਨੇ ਅਸਤੀਫਾ ਦਿੱਤਾ ਜਾਂ ਜਿਹੜੀਆਂ ਪਾਰਟੀਆਂ ਬਦਲੀਆਂ ਤੇ ਇਹ ਤੱਤ ਫੱਟ ਪਾਸੇ ਹੁੰਦੇ, ਪਰ ਇਹ ਤੇ ਜੋਕਾਂ ਫੜ ਕੇ ਚੰਬੜੇ ਹੋਏ ਆ। ਵੈਸੇ ਮੈਂ ਅੱਜ ਇੱਕ ਦੇਖਦਾ ਪਿਆ ਸੀਗਾ, ਜਿਹੜੀ ਉਹ ਹੈਗੀ ਆ ਨਾ ਬੀਬੀ ਲਾਂਬਾ ਦਿੱਲੀ ਵਾਲੀ, ਉਹਨੂੰ ਅੱਜ ਇਹਨਾਂ ਨੇ ਬਰਖਾਸਤ ਕਰ ਦਿੱਤਾ ਕਿਉਂਕਿ ਉਹਨੇ ਕਾਂਗਰਸ ਜੁਆਇਨ ਕਰ ਲਈ ਸੀਗੀ, ਤੁਹਾਨੂੰ ਯਾਦ ਹੋਣਾ। ਤੇ ਇਹਨਾਂ ਨੇ ਤੱਤ ਫੱਟ, ਹੁਣ ਆਮ ਆਦਮੀ ਪਾਰਟੀ ਦਾ ਇਹੋ ਮਸਲਾ, ਆਮ ਆਦਮੀ ਪਾਰਟੀ ਦਾ ਉਹੀ ਮਸਲਾ, ਤਾਂ ਉਹਨੇ ਕਾਂਗਰਸ ਵੱਲ ਜਦੋਂ ਹੀ ਰੁਖ ਲਿਆ, ਵੈਸੇ ਤੇ ਉਹ ਬੀਬੀ ਆਈ ਵੀ ਕਾਂਗਰਸ ਦੇ ਵਿੱਚੋਂ ਹੀ ਸੀਗੀ, ਤਾਂ ਉਹਨੇ ਕਾਂਗਰਸ ਵੱਲ ਜਦੋਂ ਦੁਬਾਰਾ ਮਾਰ ਮੋੜੀ ਤਾਂ ਇਹਨਾਂ ਨੇ ਨਾਲ ਦੀ ਨਾਲ ਉੱਤੇ ਮਤਾ ਰੱਖਿਆ, ਸਪੀਕਰ ਨੇ ਉਹਦੀ ਜਿਹੜੀ ਮੈਂਬਰਸ਼ਿਪ ਸੀ ਰੱਦ ਕਰ ਦਿੱਤੀ। ਮਤਲਬ ਕਿ ਪਲਾਂ ਦੇ ਵਿੱਚ ਹੁਣ ਉੱਥੇ ਪੈਮਾਨਾ ਕੀ ਹੈ ਸਪੀਕਰ ਦਾ, ਇੱਥੇ ਪੈਮਾਨਾ ਕੀ ਹੈ, ਸਮਝ ਤੋਂ ਪਰੇ ਦੀ ਗੱਲ ਆ, ਕਿਉਂਕਿ ਇਹਨਾਂ ਦੇ ਖਿਲਾਫ ਵੀ ਪਟੀਸ਼ਨਾਂ ਪਈਆਂ ਹੋਈਆਂ ਨੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਵਾਇਰਲ ਵੀਡੀਓ ਨੇ ਲੈ ਲਈ ਨੌਜਵਾਨ ਦੀ ਜਾਨ। ਦੇਖੋ ਇਹ ਵਾਇਰਲ ਵੀਡੀਓ ਜਿਹੜੀਆਂ ਉਹ ਵਾਕਈ ਜਾਨਲੇਵਾ ਬਣ ਜਾਂਦੀਆਂ। ਅੱਗੇ ਵੀ ਇੱਕ ਮੁੰਡੇ ਨੇ ਇਸੇ ਤਰ੍ਹਾਂ ਜਾਨ ਦੇ ਦਿੱਤੀ ਸੀਗੀ। ਉਹ 2 ਮੁੰਡੇ ਕਿਤੇ ਗਏ ਸੀਗੇ
ਤੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਉਹ ਮੁੰਡਾ ਇੰਨਾ ਜ਼ਿਆਦਾ ਪਰੇਸ਼ਾਨ ਹੋਇਆ ਸੀਗਾ, ਨੌਜਵਾਨ ਮੁੰਡਾ ਸੀਗਾ, ਉਹਨੇ ਖੁਦਕੁਸ਼ੀ ਕਰ ਲਈ ਸੀਗੀ। ਤਾਂ ਆ ਵੀ ਹੁਣ ਖਬਰ ਆਉਣ ਡਈ ਹੈ ਗੁਰੂ ਹਰਸਾਏ ਇਲਾਕੇ ਦੇ ਵਿੱਚੋਂ, ਦੱਸਦੇ ਆ ਕਿ ਉੱਥੇ ਕੋਟ ਸਿੰਘ ਵਾਲਾ ਕੋਈ ਪਿੰਡ ਆ ਤੇ ਉੱਥੋਂ ਦੇ ਨੌਜਵਾਨ ਨੇ ਵੀ ਖੁਦਕੁਸ਼ੀ ਕਰ ਲਈ, ਕਿਉਂਕਿ ਦੱਸਦੇ ਕਿਸੇ ਕੰਮ ਗਿਆ ਹੀ ਲਾਗਲੇ ਪਿੰਡ ਤੇ ਉੱਥੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਉਹਨੂੰ ਫੜਿਆ ਤੇ ਮੁੜ ਕੇ ਉਹਦੀ ਕੁੱਟਮਾਰ ਕੀਤੀ। ਜਦੋਂ ਕੁੱਟਮਾਰ ਕੀਤੀ ਗਈ, ਤੁਹਾਨੂੰ ਪਤਾ ਹੀ ਟ੍ਰੈਂਡ ਵੀ ਅੱਜ ਕੱਲ੍ਹ ਕਿ ਨਾਲ ਦੀ ਨਾਲ ਉਹ ਵੀਡੀਓ ਨਿਕਲ ਆਉਂਦੀ ਆ, ਨਾਲ ਦੀ ਨਾਲ ਕੈਮਰੇ ਚੱਲਣ ਲੱਗ ਪੈਂਦੇ ਆ। ਤਾਂ ਉਹ ਵੀਡੀਓ ਜਦੋਂ ਵਾਇਰਲ ਹੋਈ ਤਾਂ ਉਹਦੇ ਪਰਿਵਾਰ ਦੇ ਦੱਸਣ ਅਨੁਸਾਰ ਉਹਨੇ ਆਪਣੀ ਬੜੀ ਬੇਇੱਜ਼ਤੀ ਮਹਿਸੂਸ ਕੀਤੀ, ਬੜੀ ਜ਼ਲਾਲਤ ਮਹਿਸੂਸ ਕੀਤੀ। ਉਸ ਤੋਂ ਬਾਅਦ ਉਹਨੇ ਕੀਟਨਾਸ਼ਕ ਦਵਾ ਪੀ ਲਈ ਤੇ ਉਹ ਮਰ ਗਿਆ। ਤੇ ਇਹ ਪਰਚਾ ਹੋਣਾ ਚਾਹੀਦਾ, ਕਿਉਂਕਿ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿਸੇ ਨੂੰ ਖੁਦਕੁਸ਼ੀ ਵਾਸਤੇ ਮਜਬੂਰ ਕਰਨਾ। ਪਰ ਦੂਜੀ ਗੱਲ ਇਹ ਆ ਕਿ ਇਹ ਜਿਹੜੀ ਇੱਕ ਆਦਤ ਬਣ ਗਈ ਆ ਨਾ ਸਾਡੀ, ਇੱਕ ਤੇ ਕਾਲ ਰਿਕਾਰਡਿੰਗ ਵਾਲੇ ਲੋਕ ਆਪਦੇ ਰਿਸ਼ਤੇਦਾਰਾਂ ਦੀਆਂ ਵੀ ਕਾਲਾਂ ਰਿਕਾਰਡਿੰਗ ਕਰੀ ਜਾਂਦੇ ਆ, ਤਾਂ ਸਕੇ ਇੱਕੋ ਘਰ ਦੇ ਵਿੱਚ ਵੀ ਕਾਲਾਂ ਰਿਕਾਰਡਿੰਗ ਕਰੀ ਜਾਂਦੇ, ਆਦਤ ਪੈ ਗਈ ਆ। ਦੂਸਰੇ ਪਾਸੇ ਕੀ ਆ ਕਿ ਵੀਡੀਓ ਝੱਟ ਵੀਡੀਓ ਫੱਟ ਵੀਡੀਓ, ਮੰਨ ਲਓ ਕੋਈ ਕੁੱਟੀ ਆ ਰਿਹਾ ਕਿਸੇ ਨੂੰ, ਇਹ ਨਹੀਂ ਹੈ ਕਿ ਜਾ ਕੇ ਉਸ ਗਰੀਬ ਦੀ ਕੋਈ ਇਮਦਾਦ ਕਰੀਏ, ਚਲੋ ਕੈਮਰਾ ਕਮਾਤਾ ਕਿ ਆਪਾਂ ਨਾਲ ਦੀ ਨਾਲ ਪਾਵਾਂਗੇ ਵੀਡੀਓ, ਕੋਈ ਲਾਈਕ ਮਿਲਣਗੇ, ਕੋਈ ਨਾ ਕੋਈ ਸ਼ੇਅਰ ਮਿਲਣਗੇ। ਫਿਰ ਕੋਈ ਤੜਫਦਾ ਪਿਆ, ਉਹਨੂੰ ਚੁੱਕਣ ਦੀ ਥਾਂ ਤੇ ਪਹਿਲਾਂ ਵੀਡੀਓ ਪੋਸਟ ਕਰਨ ਲਈ ਪਈ ਹੁੰਦੀ ਹੈ ਕਿ ਵੀਡੀਓ ਪਾਈਏ। ਸੋ ਇਹ ਚੀਜ਼ ਜਿਹੜੀ ਆ ਨਾ, ਉਹ ਇਹ ਮੇਰੇ ਖਿਆਲ ਦੇ ਨਾਲ ਹੈ ਵੀ ਗਲਤ ਹੈ, ਕਿਸੇ ਦੀ ਪ੍ਰਾਈਵੇਸੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲੀ ਹੈ ਕਿ ਤੁਸੀਂ ਕਾਲ ਰਿਕਾਰਡ ਕਰ ਲਈ, ਉਹਨੂੰ ਵਾਇਰਲ ਕਰ ਦਿੱਤਾ, ਫਿਰ ਜੇ ਤੁਸੀਂ ਵੀਡੀਓ ਬਣਾ ਲਈ ਉਹ ਬਾਕੀ, ਤੁਸੀਂ ਇਹ ਤੇ ਸੋਚੋ ਕਿੰਨੀ ਬੇਇੱਜ਼ਤੀ ਹੁੰਦੀ ਹੈ ਕਿਸੇ ਦੀ। ਕੋਈ ਕੁੱਟਮਾਰ ਹੋ ਰਹੀ ਆ, ਉਹਦੇ ਕੋਈ ਕਾਰਨ ਹੋ ਸਕਦੇ ਆ, ਗਲਤ ਕਰ ਰਿਹਾ, ਕੋਈ ਸਹੀ ਕਰ ਰਿਹਾ, ਉਹ ਇੱਕ ਵੱਖਰਾ ਵਿਸ਼ਾ। ਪਰ ਗੱਲ ਇਹ ਆ ਕਿ ਤੁਸੀਂ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਹੋ, ਇਹ ਵੀ ਤੇ ਇੱਕ ਔਫੈਂਸ ਆ ਨਾ, ਜਿਵੇਂ ਕੁੱਟਮਾਰ ਦਾ ਔਫੈਂਸ ਆ। ਤਾਂ ਇਸ ਮਾਮਲੇ ਦੇ ਵਿੱਚ ਥੋੜਾ ਸਖਤ ਨਜ਼ਰੀਆ ਜਿਹੜਾ ਪੁਲਿਸ ਦਾ ਹੋਣਾ ਚਾਹੀਦਾ। ਔਰ ਦੂਜੀ ਗੱਲ ਆ ਕਿ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਠੀਕ ਹੈ ਤੁਹਾਡੇ ਹੱਥਾਂ 'ਚ ਸਮਾਰਟਫੋਨ ਆ ਗਏ ਆ, ਹੁਣ ਕੈਪਟਨ ਨੇ ਵੀ ਦੇ ਦਿੰਦੇ ਆ, ਪਰ ਥੋੜੇ ਜਿਹੇ ਸਮਾਰਟ ਬਣੋ ਅਕਲ ਪੱਖੋਂ ਵੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹਵਾਲਾਤਾਂ ਵਿੱਚੋਂ ਕਿੱਥੋਂ ਆਉਂਦੀ ਆ ਰੋਟੀ, ਕੁਝ ਵੀ ਪਤਾ ਨਹੀਂ। ਫਿਰ ਹਵਾਲਾਤੀ ਵੀ ਕਹਿੰਦੇ ਹੋਣੇ ਦੇਵੀ ਵਾਂਗੂ, ਕਿਸ ਹਾਲ 'ਚ ਜੀਨੇ ਆ ਸਾਨੂੰ ਕੁਝ ਵੀ ਪਤਾ ਨਹੀਂ। ਇਹ ਹਾਲ ਬਣਿਆ ਪਿਆ। ਵੈਸੇ ਜਾਣਕਾਰੀਆਂ ਦੇਣ ਦੇ ਮਾਮਲੇ ਦੇ ਵਿੱਚ ਨਾ ਕਿਸੇ ਮਿੰਟੂ ਜੀ, ਮੈਨੂੰ ਲੱਗ ਰਿਹਾ ਜੀ ਥੋੜੀ ਜੀ ਲਾਈਨ। ਜੀ ਮਿੰਟੂ ਜੀ, ਜੇ ਤੁਸੀਂ ਸ਼ੁਰੂ ਤੋਂ ਦੱਸ ਦਿਓ, ਆਵਾਜ਼ ਆਉਣੀ ਬੰਦ ਹੋ ਗਈ ਸੀ ਤੁਹਾਡੀ ਜੀ। ਅੱਛਾ ਜੀ, ਮੈਂ ਦੱਸਦਾ। ਮੈਂ ਕਿਹਾ ਜਾਣਕਾਰੀ ਦੇਣ ਤੋਂ ਤੇ ਝਿੱਸੀ ਵੱਟੀ ਜਾਂਦੇ ਆ, ਕਿਉਂਕਿ ਆ ਪਿੱਛੇ ਜੇ ਇੱਕ ਸੱਜਣ ਨੇ RTI ਪਾਈ ਕਿ ਸਾਨੂੰ ਮੰਤਰੀਆਂ ਦੀਆਂ ਤਨਖਾਹਾਂ ਤੇ ਭੱਤਿਆਂ ਦੀ ਜਾਣਕਾਰੀ ਦੇਵੋ ਸਮੇਤ ਕੈਪਟਨ ਅਮਰਿੰਦਰ ਸਿੰਘ ਦੇ, ਤੇ ਇਹਨਾਂ ਨੇ ਦੁਬਾਰਾ ਇੱਕ ਨੋਟੀਫਿਕੇਸ਼ਨ ਇੱਕ ਤਰ੍ਹਾਂ ਨਾਲ ਜਾਰੀ ਕਰ ਦਿੱਤਾ ਅੰਦਰ ਖਾਤੇ, ਕਹਿੰਦੇ ਕਿ ਕਿਸੇ ਮੰਤਰੀ ਦੀ ਸਮੇਤ ਮੁੱਖ ਮੰਤਰੀ ਜਾਣਕਾਰੀ ਨਹੀਂ ਦੇਣੀ RTI ਰਾਹੀਂ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਾਂਗਰਸ ਨੇ ਆਪ ਹੀ RTI ਐਕਟ ਲਿਆਂਦਾ ਸੀ ਤੇ ਆਪ ਹੀ ਇਹਦਾ ਉਲੰਘਣ ਕਰਨ ਡਏ ਆ। ਤਾਂ ਇਹ ਜਿਹੜਾ ਮਾਮਲਾ ਹਵਾਲਾਤੀਆਂ ਦੀ ਰੋਟੀ ਦਾ, ਇਹ ਵੀ ਦਿਲਚਸਪ ਹੈ, ਕਿਉਂਕਿ RTI ਦੇ ਵਿੱਚ ਸੂਚਨਾ ਮੰਗੀ ਗਈ ਸੀਗੀ ਕਿ ਜਦੋਂ ਹਵਾਲਾਤੀ ਥਾਣੇ ਦੇ ਵਿੱਚ ਬੰਦ ਹੁੰਦੇ ਆ, ਉਹਨਾਂ ਨੂੰ ਰੋਟੀ ਕਿੱਥੋਂ ਆਉਂਦੀ ਆ। ਤਾਂ ਦੱਸਦੇ ਆ ਕਿ ਪੁਲਿਸ ਦੇ ਕੋਲ ਕੋਈ ਜਵਾਬ ਨਹੀਂ ਹੈ ਜਾਂ ਉਹ ਦੱਸਣਾ ਨਹੀਂ ਚਾਹੁੰਦੀ। ਤਾਂ ਬਾਅਦ ਦੇ ਵਿੱਚ ਪਤਾ ਲੱਗਿਆ, ਜਦੋਂ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੁਝ ਪੱਤਰਕਾਰਾਂ ਨੇ, ਕਿ ਅਸਲ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਵੇਲੇ ਥਾਣਿਆਂ ਨੂੰ ਪੇਸ਼ਗੀ ਰਕਮ ਮਿਲਦੀ ਹੁੰਦੀ ਸੀ ਕੋਈ 50 ਰੁਪਏ। ਮਤਲਬ ਕਿ ਕੋਈ ਬਿਮਾਰ ਸ਼ਿਮਾਰ ਹੋ ਗਿਆ, ਥਾਣੇਦਾਰ ਨੇ ਉਹਦੇ ਵਿੱਚੋਂ ਹੀ ਉਹ ਰਕਮ ਇਸਤੇਮਾਲ ਕਰਨੀ ਆ, ਜਾਂ ਕੋਈ ਹੋਰ ਥਾਣੇ ਦੇ ਵਿੱਚ ਜ਼ਰੂਰਤ ਆਣ ਪਈ ਆ ਤਾਂ ਉਹ ਪੈਸਾ ਜਿਹੜਾ ਵਰਤਿਆ ਜਾਂਦਾ ਸੀਗਾ। ਦੱਸਦੇ ਆ ਕਿ ਇਹ ਰਕਮ ਜਿਹੜੀ ਆ ਉਹ ਜਿਉਂ ਦੀ ਤਿਉਂ ਹੀ ਤੁਰੀ ਆਉਂਦੀ ਆ, ਮਤਲਬ ਕਿ 50 ਦੀ 50 ਰੁਪਏ ਹਾਲੇ ਵੀ ਉਸ ਦਿਨ 50 ਰੁਪਏ ਹੀ ਮਿਲਦੇ ਆ। ਤਾਂ ਰੋਟੀ ਦੀ ਜਿਹੜੀ ਕਹਿੰਦੇ ਕਿ ਡਾਇਟ ਆ, ਉਹਦਾ ਵੀ 2.5 ਰੁਪਏ ਮਿਲਦਾ ਇਹਨਾਂ ਨੂੰ। 2.5 ਰੁਪਏ ਜਿਹੜਾ ਕੋਈ ਬੰਦੀ ਆ ਉਹਦੇ 2.5 ਰੁਪਏ ਮਿਲਦੇ। 2.5 ਰੁਪਏ ਚੁਣ ਕੀ ਆਉਂਦਾ ਤੁਹਾਨੂੰ ਪਤਾ ਹੀ ਆ। ਤੇ ਦੂਸਰੇ ਪਾਸੇ ਦੱਸਦੇ ਆ ਕਿ ਦਿੱਲੀ ਦੇ ਵਿੱਚ ਇੱਕ ਸਮੇਂ ਦੀ ਡਾਇਟ ਦਾ 80 ਰੁਪਏ ਭੁਗਤਾਨ ਹੁੰਦਾ ਹੈ। ਤੇ ਇੱਥੋਂ ਦੇ ਜਿਹੜੇ DC ਆ ਮੇਰੇ ਖਿਆਲ ਦੇ ਨਾਲ, ਉਹ ਵੀ ਦੱਸਦੇ ਆ ਕਿ ਸਾਡੇ ਕੋਲ ਅਜੇ ਤੱਕ ਕਲੇਮ ਹੀ ਨਹੀਂ ਆਇਆ, ਕਿਸੇ ਵੀ ਥਾਣੇ ਦੇ ਵਿੱਚੋਂ ਕਦੇ ਕਲੇਮ ਨਹੀਂ ਆਇਆ ਕਿ ਰੋਟੀ ਦਾ ਕਿਸੇ ਨੇ ਬਿੱਲ ਪਾਇਆ ਹੋਵੇ। ਇਹ ਹੁਣ ਰੋਟੀ ਕਿੱਦਾਂ ਪੂਰੀ ਕਰਦੇ, ਇੱਕ ਬੁਝਾਰਤ ਆ। ਪਰ
ਇਹ ਮੇਰੇ ਖਿਆਲ ਦੇ ਨਾਲ ਉਦਾਂ ਹੀ ਕਰ ਲੈਂਦੇ ਆ ਜਿੱਦਾਂ ਆਮ ਤੌਰ ਤੇ ਅੱਗੇ ਆਪਾਂ ਦੇਖਦੇ ਹਾਂ ਜਿਵੇਂ ਕੋਈ ਬੰਦਾ ਫੜ ਲਿਆ, ਬੰਦੇ ਨੂੰ ਕਿਤੇ, ਜਿਹੜਾ ਬੰਦਾ ਕਦੇ ਥਾਣੇ ਨਹੀਂ ਗਿਆ, ਉਹਨੂੰ ਜੇ ਭੁੱਖ ਲੱਗੀ ਵੀ ਹੋਵੇ ਤੇ ਭੁੱਖ ਉਹਦੀ ਮਰ ਜਾਂਦੀ ਆ, ਤੇ ਘੰਟੇ ਬਾਅਦ ਕੋਈ ਬੰਦਾ ਆ ਗਿਆ ਉਹਨੂੰ ਛੁਡਾਉਣ, ਜਾਂ ਕੋਈ ਟੈਲੀਫੋਨ ਆ ਗਿਆ ਛੱਡਿਆ, ਤੇ ਤਾਂ ਵੀ ਤੁਰੇ ਜਾਂਦੇ ਨੂੰ ਆਵਾਜ਼ ਮਾਰ ਲੈਂਦੇ, ਉਹ ਇੱਧਰ ਨੂੰ ਆ ਤੇ ਰੋਟੀ ਦੇ ਪੈਸੇ, ਤੇ ਅਗਲਾ ਕਹਿੰਦਾ ਮੈਂ ਤੇ ਰੋਟੀ ਖਾਧੀ ਵੀ, ਉਹ ਕਹਿੰਦੇ ਯਾਰ ਤੂੰ ਖਾਧੀ ਨਾ ਖਾਧੀ ਆ ਸਾਨੂੰ ਕੀ ਆ, ਤੂੰ ਖਾ ਲੈਂਦਾ, ਅਸੀਂ ਕਿਹੜੀ ਮਨਾ ਕੀਤੀ, ਤੂੰ ਰੋਟੀ ਦੇ ਪੈਸੇ ਦੇ ਕੇ ਜਾ। ਮਤਲਬ ਕਿ ਉਹਨਾਂ ਨੇ ਉੱਥੇ ਆਪਦੀ ਚੀਜ਼ ਕੱਟ ਲੈਣੀ ਹੁੰਦੀ ਹੈ ਥਾਣੇ ਚੌਂਕੀਆਂ 'ਚ, ਇਸ ਤਰ੍ਹਾਂ ਕੰਮ ਚੱਲਦਾ। ਹੁਣ ਉਹ ਕੀ ਦੱਸਣ RTI ਦੇ ਜਵਾਬ ਦੇ ਵਿੱਚ ਕਿ ਸਾਡਾ ਕੰਮ ਇਸ ਤਰ੍ਹਾਂ ਚੱਲਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਵਾਲੀ ਕਹਿੰਦੇ ਜ਼ਮੀਨ ਉਹ ਵੇਚ ਦਿੱਤੀ। ਹਾਂ, ਇਹ ਬੜੀ ਅਜੀਬੋ-ਗਰੀਬ ਜਿਹੀ ਖਬਰ ਆ, ਕਿਉਂਕਿ ਹੈਰਾਨ ਕਰਦੀ ਇਹ ਖਬਰ। ਸੰਤ ਸਿੰਘ ਸੁੱਖਾ ਸਿੰਘ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵਿੱਚ ਕੋਈ ਦੱਸਦੇ ਆ ਕਿ ਇਹ ਸੱਜਣ ਸੀਗਾ, 19ਵੀਂ ਸਦੀ ਦੇ ਵਿੱਚ ਉਹਨੇ ਆਪਣੀ ਜ਼ਮੀਨ ਸੀਗੀ ਜਿਹੜੀ, ਖੁਸ਼ਵਿੰਦਰ ਸਿੰਘ ਜੀ ਸੀਗੇ, ਉਹਨਾਂ ਨੇ ਆਪਣੀ ਸਾਰੀ ਜਿਹੜੀ ਜਾਇਦਾਦ ਸੀਗੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਕਰ ਦਿੱਤੀ ਸੀਗੀ। ਤਾਂ ਉਸ ਤੋਂ ਬਾਅਦ ਇਹ ਕਮੇਟੀ ਬਣੀ। ਤਾਂ ਦੱਸਦੇ ਆ ਕਿ ਉਹ ਜਿਹੜੀ ਕਮੇਟੀ ਕੰਮ ਕਰਦੀ ਸੀਗੀ, ਉਹਨਾਂ ਚੱਕ ਕੇ ਤੇ ਇਸ ਪ੍ਰਾਪਰਟੀ ਦਾ ਅੱਗੇ ਸੌਦਾ ਕਰ ਦਿੱਤਾ। ਸੌਦਾ ਸ਼ਾਇਦ 2 ਕਰੋੜ 'ਚ ਹੋਇਆ। 940 ਵਰਗ ਗਜ ਇਹ ਜ਼ਮੀਨ ਸੀਗੀ, ਪ੍ਰਾਪਰਟੀ ਸੀ। ਤੇ ਹੈਰਾਨੀ ਦੀ ਗੱਲ ਇਹ ਆ ਕਿ ਜਿੰਨੇ ਗਾ ਜ਼ਮੀਨ ਖਰੀਦੀ ਸੀਗੀ ਉਹਨੇ 6 ਦਿਨਾਂ ਦੇ ਵਿੱਚ ਹੀ ਸ਼ਾਇਦ ਫਾਇਦਾ ਕੱਟ ਕੇ ਅੱਗੇ ਵੇਚ ਦਿੱਤੀ ਆ। ਜਦ ਕਿ ਤੁਹਾਨੂੰ ਪਤਾ ਹੀ ਹੈ, ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਹੁੰਦੀ ਆ, ਜਿਹੜੀ ਗੁਰੂ ਸਾਹਿਬ ਦੇ ਨਾਮ ਹੋਵੇ ਜਾਂ ਗੁਰੂ ਘਰਾਂ ਦੇ ਨਾਮ ਹੋਵੇ, ਉਹ ਵੇਚੀ ਨਹੀਂ ਜਾ ਸਕਦੀ ਹੈਗਾ। ਤੇ ਇਹ ਤੁਸੀਂ ਵੇਖ ਲਓ ਕਿ ਕੀ ਚੱਲਦਾ ਪਿਆ, ਕਿ ਜੋ ਜ਼ਮੀਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸੀਗੀ ਉਹ ਹੀ ਫੱਕ ਦਿੱਤੀ ਗਈ ਆ। ਤੇ ਇਹ ਲੋਕ ਬਹੁਤ ਆਪਣੇ ਆਪ ਨੂੰ ਸ਼ਾਇਦ ਧਾਰਮਿਕ ਵੀ ਪੇਸ਼ ਕਰਦੇ ਹੋਣੇ ਲੋਕਾਂ ਦੇ ਮੂਹਰੇ, ਹੋ ਸਕਦਾ ਧਰਮ ਕਰਮ ਵੀ ਕਰਦੇ ਹੋਣ, ਪਰ ਇਹ ਵੇਖੋ ਕਿ ਗੁਰੂ ਗੋਬਿੰਦ ਸਿੰਘ ਦੀ ਜ਼ਮੀਨ, ਆਪਾਂ ਕਹਿ ਦਿੰਦੇ ਹਾਂ ਕਿ ਕਿਸੇ ਦੀ ਔਂਤਰੀ ਢੇਰੀ ਹੈ ਜਿਹੜੀ ਕਈ ਵਾਰ ਬੰਦੇ ਨੂੰ ਉਹ ਵੀ ਨਹੀਂ ਪਚਦੀ। ਕਈ ਵਾਰ ਕੋਈ ਮਾਂ ਪਿਓ ਦਾ ਹਿੱਸਾ ਜਿਹੜਾ ਆਪਣੇ ਭਰਾ ਭੈਣਾਂ ਨੂੰ ਮਾਰ ਕੇ ਉਹ ਲੈ ਜਾਂਦਾ, ਤੇ ਕਹਿੰਦੇ ਆ ਕਿ ਇਹ ਵੀ ਬਹੁਤ ਹਰਾਮ ਦੀ ਕਮਾਈ ਹੈ ਇੱਕ ਤਰ੍ਹਾਂ ਨਾਲ। ਤੇ ਆਹ ਕੀ ਆ, ਇਹ ਤੇ ਗੁਰੂ ਸਾਹਿਬ ਨੂੰ ਹੀ ਤੁਸੀਂ ਦੇਖੋ ਕਿ ਕਿੰਨਾ ਵੱਡਾ ਫਰੇਬ ਕਰ ਗਏ ਆ। ਇਹ ਲੋਕ ਕਿੱਡੇ ਪਖੰਡੀ ਹੋਣਗੇ, ਕਿੱਡੇ ਪੁਜਾਰੀਵਾਦ ਵਾਲੇ ਹੋਣਗੇ ਕਿ ਆਪਣੇ ਗੁਰੂ ਸਾਹਿਬ ਦੀ ਜ਼ਮੀਨ ਦਾ ਹੀ ਸੌਦਾ ਕਰਕੇ, ਜ਼ਮੀਨ ਦਾ ਨਹੀਂ ਜ਼ਮੀਰ ਦਾ ਸੌਦਾ ਅਸਲ ਦੇ ਵਿੱਚ। ਤੇ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਆ, ਕਿਹਦੇ ਮੁਤਹਿਦ ਆ, ਕੀ ਗੱਲਬਾਤ ਆ, ਦੇਖਣਾ ਚਾਹੀਦਾ ਹੁਣ ਕੀ ਮਸਲਾ। ਜੀ ਜੀ। ਜਾਂਦੇ ਜਾਂਦੇ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਮੌਜੂਦਾ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੀ ਸਿਹਤ ਨੇ ਖਜ਼ਾਨਾ ਬਿਮਾਰ ਕਰਤਾ। ਚਲੋ ਖਜ਼ਾਨੇ ਦੀ ਜਦ ਤੱਕ ਖੈਰ ਸੱਲਾ, ਇਹਨਾਂ ਦੀ ਸਿਹਤ ਜਿਹੜੀ ਆ ਉਹ ਚੜ੍ਹਦੀ ਕਲਾ 'ਚ ਰਵੇ। ਖਜ਼ਾਨਾ ਜਿਹੜਾ ਉਹਦਾ ਕੀ ਆ, ਖਜ਼ਾਨਾ ਤੇ ਵਿਚਾਰਾ ਨੁਕਸਾਨਾ ਬਣਿਆ ਪਿਆ। ਖੈਰ ਇਹ ਅੱਜ ਟ੍ਰਿਬਿਊਨ ਦੇ ਵਿੱਚ ਛਾਪੀ ਆ ਖਬਰ ਚਰਨਜੀਤ ਭੁੱਲਰ ਹੋਰਾਂ ਨੇ, ਉਹਦੇ ਵਿੱਚ ਸਾਰਾ ਬਿਊਰਾ ਦਿੱਤਾ। ਉਹ ਕਹਿੰਦੇ ਆ ਕਿ ਆ ਜਿਹੜੇ 12 ਸਾਲ ਲੰਘੇ ਆ, ਇਹਨਾਂ ਦੇ ਵਿੱਚ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਇਲਾਜ ਤੇ 16.72 ਕਰੋੜ, ਭਾਵ 16 ਕਰੋੜ 72 ਲੱਖ ਰੁਪਈਆ ਜਿਹੜਾ ਉਹ ਖਰਚ ਆਇਆ ਵਾ। ਤੇ ਇਹ ਲਗਾਤਾਰ ਵਧੀ ਜਾ ਰਿਹਾ। ਇਹ ਵੀ ਵੈਸੇ ਨਾ ਇੱਕ ਕਮਾਲ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਬੜੀਆਂ ਕਮਾਲ ਦੀਆਂ ਪ੍ਰਾਪਤੀਆਂ ਨੇ ਵੈਸੇ ਇਹਨਾਂ ਦੇ ਖਾਤੇ 'ਚ। ਦੇਖ ਲਓ ਇਹਨਾਂ ਨੇ ਕੀ ਕੀਤਾ ਸੀ 2004 ਦੇ ਵਿੱਚ ਇਹਨਾਂ ਨੇ ਮੈਡੀਕਲ ਬਿੱਲ ਸੀਗੇ ਜਿਹੜੇ ਉਹ ਅਨਲਿਮਟਿਡ ਹੀ ਕਰ ਦਿੱਤੇ। ਅਨਲਿਮਟਿਡ, ਜਿੰਨੇ ਮਰਜ਼ੀ ਕੋਈ ਜਿੰਨਾ ਮਰਜ਼ੀ ਖਰਚਾ ਜਿਹੜਾ ਉਹ ਕਰ ਸਕਦਾ। ਪਰ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਸੀ ਉਹ ਗਰੀਬ ਜਿਹਾ ਪਰਿਵਾਰ ਹੈ ਬਾਦਲ ਪਿੰਡ 'ਚ ਰਹਿੰਦਾ ਜਿਹੜਾ, ਉਹ ਜਦੋਂ ਬੀਬੀ ਜੀ ਬਿਮਾਰ ਹੋਏ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਨੇ 4 ਕਰੋੜ ਰੁਪਈਆ ਵਰਤ ਲਿਆ ਸੀਗਾ। ਤੇ ਦੂਸਰਾ ਜਿਹੜਾ ਸੁਪਰ ਗਰੀਬ ਪਰਿਵਾਰ ਸੀਗਾ ਉਹ ਇੱਥੇ ਮੁਕਤਸਰ ਵਾਲਿਆਂ ਦਾ ਸੀਗਾ, ਜਿਨ੍ਹਾਂ ਦਾ ਇੱਕ ਬੰਦਾ ਜਿਹੜਾ ਮੁੱਖ ਮੰਤਰੀ ਵੀ ਰਹਿ ਚੁੱਕਾ ਸੀਗਾ, ਉਹਨਾਂ ਨੇ ਵੀ 3 ਕਰੋੜ ਦਾ ਫਾਇਦਾ ਚੁੱਕ ਲਿਆ। ਤੇ ਇਹੀ ਆ ਕਿ ਜਿਹੜੇ ਸਾਬਕਾ ਵਿਧਾਇਕ ਹੋ ਜਾਂਦੇ ਆ ਉਹ ਵੀ ਬਿੱਲ ਕਲੇਮ ਕਰੀ ਜਾਂਦੇ ਆ। ਤੇ ਰਿਪੋਰਟ ਦੇ ਅਨੁਸਾਰ ਜਿਹੜੇ ਮੌਜੂਦਾ ਆ ਉਹ ਤੇ ਜੇ ਘੱਟ ਤੇਜ਼ ਚੱਲਦੇ, ਜਿਹੜੇ ਸਾਬਕਾ ਉਹਨਾਂ ਦੇ ਬਿੱਲ ਜ਼ਿਆਦਾ ਪੈਂਦੇ। ਤੇ ਔਸਤਨ 40,000 ਦੇ ਬਿੱਲ ਜਿਹੜੇ ਉਹ ਡੇਲੀ ਪੈਂਦੇ ਪਏ ਆ। ਔਸਤਨ 40,000 ਰੁਪਇਆ ਜਿਹੜਾ ਉਹ ਜਾਈ ਜਾਂਦਾ। ਪਰ ਦੇਖੋ ਤੁਸੀਂ ਇੱਕ ਪਾਸੇ ਇਹ ਲੋਕ ਜਿਹੜੇ ਬਹੁਤ ਰਈਸ ਲੋਕ ਆ ਉਹ ਤੇ ਅਮਰੀਕਾ 'ਚ ਜਾ ਕੇ ਇਲਾਜ ਆ ਜਿਹੜਾ ਉਹ ਸਰਕਾਰੀ ਖਜ਼ਾਨੇ ਦੇ ਪੱਲਿਓਂ ਕਰਵਾ ਆਉਂਦੇ ਆ। ਤੇ ਇੱਥੇ
ਜੇ ਕਿਸੇ ਨੂੰ ਐਂਬੂਲੈਂਸ ਦੀ ਖੜੇ ਪੈਰ ਲੋੜ ਪੈ ਜਾਵੇ ਤੇ ਉਹਦੀ ਜੇਬ ਜਵਾਬ ਦੇ ਜਾਵੇ ਤੇ ਉਹਨੂੰ ਕਈ ਵਾਰ ਪੈਸੇ ਜਿਹੜੇ ਆ ਲੋਕਾਂ ਤੋਂ ਇਕੱਠੇ ਕਰਨੇ ਪੈਂਦੇ ਆ। ਕਈ ਵਾਰ ਇਹ ਵੀ ਹੋਇਆ ਕਿ ਲਾਸ਼ ਜਿਹੜੀ ਆ ਉਹ ਰੋਕ ਲਈ ਜਾਂਦੀ ਹਸਪਤਾਲਾਂ ਦੇ ਵਿੱਚ ਕਿ ਮੁਰਦਾ ਤੇ ਹੁਣ ਝੜੂਗਾ ਨਹੀਂ, ਜਦ ਤੱਕ ਤੁਸੀਂ ਨਹੀਂ ਝੜੂਗੇ ਉਦੋਂ ਤੱਕ ਅਸੀਂ ਤੁਹਾਨੂੰ ਲਾਸ਼ ਨਹੀਂ ਦੇ ਦੇਣੀ। ਤਾਂ ਇਹ ਲੋਕਾਂ ਦਾ ਹਾਲ ਇਹ ਆ ਕਿ ਜਿਹੜਾ ਲੋਕਾਂ ਦਾ ਖਜ਼ਾਨਾ ਉਹਦੇ ਸਿਰ ਤੇ ਇਹਨਾਂ ਦਾ ਹਾਲ ਹੈ। ਦੇਖ ਲਓ ਕਿ 40,000 ਡੇਲੀ ਦਾ ਇਹਨਾਂ ਦਾ ਬਿੱਲ ਹੈ ਜਿਹੜਾ ਮੈਡੀਕਲ ਦਾ ਪਈ ਜਾਂਦਾ। ਹੁਣ ਜਿਹੜੇ ਸਾਬਕਾ, ਚਲੋ ਮੌਜੂਦਾ ਦਾ ਚੱਕਣਾ, ਜਿਹੜੇ ਸਾਬਕਾ ਉਹਨਾਂ ਦੇ ਬਿੱਲ ਵੀ ਪਈ ਜਾਂਦੇ ਆ। ਔਰ ਮੈਡੀਕਲ ਬਿੱਲ ਤੇ ਇਹੋ ਜਿਹੇ ਆ, ਇੱਕ ਵਾਰੀ ਇੱਕ ਬੀਬੀ ਨੇ ਇੱਥੇ ਆ ਕੇ ਤੇ ਇੱਕ ਦੰਦ ਲਵਾਈ ਦਾ 55,000 ਦਾ ਬਿੱਲ ਪਾ ਦਿੱਤਾ ਸੀਗਾ। ਇੱਕ ਦੰਦ ਲਵਾਉਣ ਦਾ ਤੁਸੀਂ ਦੱਸੋ, ਹੁਣ ਦੰਦ ਉਹ ਕਿ ਹਾਥੀ ਦੇ ਹੱਟ ਦਾ ਬਣਿਆ ਸੀਗਾ ਦੰਦ, 55,000 ਦਾ। ਉਹਨਾਂ ਕਿਹਾ ਇੰਨਾ ਨਹੀਂ ਅਸੀਂ ਬਿੱਲ ਪਾ ਸਕਦੇ, 700 ਰੁਪਇਆ ਲੈਣਾ ਬੀਬੀ ਜੀ ਤੇ ਲੈ ਲਓ। ਆਹ ਹਾਲ ਹੋਇਆ ਪਿਆ ਸਾਡਾ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਠੀਕ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੇ ਸੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ